ਬੰਗਲਾਦੇਸ਼ ਤੇ ਹੱਥੋਂ ਨਿਕਲ ਗਿਆ ਇਹਨਾਂ ਦੇ, ਉਹ ਤਾਂ ਚੀਨ ਨਾਲ, ਪਾਕਿਸਤਾਨ ਨਾਲ, ਤੁਰਕੀਏ ਨਾਲ ਅਲਾਇੰਸ ਹੈ। ਹੁਣ ਬੰਗਲਾਦੇਸ਼ੀਆਂ ਨੂੰ ਇਲੀਗਲ ਬੰਗਲਾਦੇਸ਼ੀ ਕਹਿ ਕੇ ਹਰਾਸ ਕਰਨ ਦੇ ਲਈ ਇੱਕ ਮੁਹਿੰਮ ਸੈਂਟਰ ਗਵਰਨਮੈਂਟ ਨੇ ਸ਼ੁਰੂ ਕੀਤੀ ਹੋਈ ਹੈ, ਜਿਹਦੇ ਥੱਲੇ ਉਹ ਬੰਗਾਲੀਆਂ ਦੇ ਉੱਤੇ ਜਿਹੜਾ ਹੈ ਉਹ ਕ੍ਰੈਕ ਡਾਊਨ ਕਰ ਰਹੇ ਨੇ, ਕਹਿ ਕੇ ਜੀ ਅਸੀਂ ਉਹਦੇ ਚੋਂ ਇਲੀਗਲ ਬੰਗਲਾਦੇਸ਼ੀ ਲੱਭ ਰਹੇ ਹਾਂ। ਉੜੀਸਾ ਦੇ ਵਿੱਚ ਸੈਂਕੜਿਆਂ ਜਿਹੜੇ ਨੇ ਉਹ ਫੜੇ ਹੋਏ ਨੇ, ਉਹਨਾਂ ਜੈਨੂਇਨ ਜਿਹੜੇ ਵੈਸਟ ਬੰਗਾਲ ਦੇ ਰਹਿਣ ਵਾਲੇ ਨੇ ਉਹ ਵੀ ਹਰਾਸ ਵੀ ਕਰ ਰਹੇ ਨੇ, ਪੁਲਿਸ ਵੀ ਜ਼ੁਲਮ ਕਰ ਰਹੀ ਹੈ। ਮਮਤਾ ਬੈਨਰਜੀ ਦੀ ਸਟੇਟਮੈਂਟ ਹੈ ਕਿ ਮਾਈਗ੍ਰੈਂਟਸ ਫਰੋਮ ਬੰਗਾਲ ਬੀਇੰਗ ਟ੍ਰੀਟਡ ਲਾਈਕ ਟ੍ਰੈਸਪਾਸਰਸ ਇਨ देयर ओन ਕੰਟਰੀ। ਦਿੱਲੀ 'ਚ ਵੀ ਬੀਜੇਪੀ ਦੀ ਹਕੂਮਤ ਹੈ, ਉਹਨਾਂ ਨੇ ਵਾਟਰ ਸਪਲਾਈ ਕੱਟ ਦਿੱਤੀ ਹੈ ਉਹ ਜੈ ਹਿੰਦ ਕਾਲੋਨੀ ਬਸੰਤ ਕੁੰਜ ਦੀ। ਫਿਰ ਉਹਦੇ ਤੋਂ ਉਹਨੇ ਕਿਹਾ ਵੀ ਇਸੇ ਤਰ੍ਹਾਂ ਉੜੀਸਾ ਦੇ ਵਿੱਚ ਹਜ਼ਾਰਾਂ ਬੰਗਾਲੀਆਂ ਨੂੰ ਜੇਲ੍ਹ 'ਚ ਦਿੱਤਾ ਹੋਇਆ ਹੈ, ਹਰਾਸ ਕੀਤਾ ਜਾ ਰਿਹਾ ਹੈ। ਵੀ ਵਿਲ ਨਾਟ ਰਿਮੇਨ ਸਾਇਲੈਂਟ ਵਾਈਲ ਪੀਪਲ ਫਰੋਮ ਬੰਗਾਲ ਆਰ ਟ੍ਰੀਟਡ ਲਾਈਕ ਟ੍ਰੈਸਪਾਸਰਸ ਇਨ देयर ओन ਕੰਟਰੀ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਉਹਨਾਂ ਨੂੰ ਘੁਸਪੈਠੀਏ ਬਣਾ ਕੇ ਡੀਲ ਕੀਤਾ ਜਾ ਰਿਹਾ। ਬੈਨਰਜੀ ਨੇ ਕਿਹਾ ਕਿ ਇਸ ਕਿਸਮ ਦੀਆਂ ਰਿਪੋਰਟਾਂ ਆ ਰਹੀਆਂ ਨੇ ਗੁਜਰਾਤ ਤੋਂ, ਮਹਾਰਾਸ਼ਟਰ ਤੋਂ, ਉੜੀਸਾ ਤੋਂ, ਮੱਧ ਪ੍ਰਦੇਸ਼ ਤੋਂ ਤੇ ਨਵੀਂ ਦਿੱਲੀ ਤੋਂ, ਵੇਅਰ ਬੰਗਾਲੀ ਸਪੀਕਿੰਗ ਇੰਡੀਵਿਜੂਅਲਸ ਵਰ ਬੀਇੰਗ ਟਾਰਗੇਟਡ। ਨਾਓ ਦਿਸ ਪੈਟਰਨ ਆਫ ਹੌਸਟਿਲਿਟੀ ਹੈਡ ਰੀਚਡ ਈਵਨ ਦਾ ਨੈਸ਼ਨਲ ਕੈਪੀਟਲ। ਹੁਣ ਕਿੱਥੇ ਹੈ ਹਿੰਦੂ ਰਾਸ਼ਟਰ ਦਾ ਇਹਨਾਂ ਦਾ ਕਾਨਸੈਪਟ? ਜੇ ਮਹਾਰਾਸ਼ਟਰ ਦਾ ਜੋ ਮਰਾਠਾ ਜਿਹੜਾ ਹੈ ਉਹ ਹਿੰਦੀ ਤੋਂ ਬਾਗੀ ਹੈ, ਇੱਧਰ ਬੰਗਾਲੀਆਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ, ਸਾਊਥ ਦੇ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣ ਨੂੰ ਤਿਆਰ ਨਹੀਂ। ਤੇ ਇਸ ਸਾਰੇ ਦੇ ਚੱਲਦੇ ਆ ਕਿਹੜਾ ਤੁਹਾਡਾ ਵਨ ਨੇਸ਼ਨ, ਵਨ ਰੇਸ, ਵਨ ਪੀਪਲ ਤੇ ਵਨ ਫਲਾਣਾ ਹਿੰਦੁਸਤਾਨ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਉੜੀਸਾ ਵਿੱਚ ਬੰਗਾਲੀਆਂ ਦੇ ਖਿਲਾਫ ਕਾਰਵਾਈ ਜਾਰੀ ਹੈ। ਭਾਰਤ ਦੀਆਂ ਹੋਰ ਥਾਵਾਂ ਤੇ ਗੈਰ ਕਾਨੂੰਨੀ ਬੰਗਲਾਦੇਸ਼ੀਆਂ ਦੇ ਨਾਂ ਥੱਲੇ ਬੰਗਾਲੀਆਂ ਨੂੰ ਹਰਾਸ ਕੀਤਾ ਜਾ ਰਿਹਾ ਔਰ ਇਸ ਤੇ ਟਿੱਪਣੀ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਬੰਗਾਲੀਆਂ ਨੂੰ ਆਪਣੇ ਮੁਲਕ ਵਿੱਚ ਹੀ ਘੁਸਪੈਠੀਆਂ ਬਣਾਇਆ ਜਾ ਰਿਹਾ ਔਰ ਵੱਧ ਰਿਹਾ ਖੇਤਰੀਵਾਦ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਟੋਟੇ ਹੋਣ ਵੱਲ ਵੱਧ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਭਾਰਤ ਕਦੇ ਵੀ ਹਿਸਟਰੀ ਦੇ ਵਿੱਚ ਇੱਕ ਜਿਓਗ੍ਰਾਫੀਕਲ ਯੂਨਿਟ, ਇੱਕ ਮੁਲਕ ਨਹੀਂ ਸੀ। ਜਿਸ ਬੁੱਧਾ ਦੇ ਜ਼ਮਾਨੇ ਦੀ ਗੱਲ ਹੁੰਦੀ ਹੈ, ਗੌਤਮ ਬੁੱਧ ਜਿਹੜਾ ਲਗਭਗ 2500 ਸਾਲ ਪਹਿਲਾਂ ਹੋਇਆ, ਜਦੋਂ ਬੁੱਧ ਪੀਰੀਅਡ ਦੀ ਪ੍ਰੋਗਰੈਸ, ਪ੍ਰੋਸਪੈਰਿਟੀ ਦੀ ਗੱਲ ਹੁੰਦੀ ਹੈ, ਬਹੁਤੇ ਇਹ ਮੈਂਸ਼ਨ ਕਰਨ ਤੋਂ ਇਨਕਾਰੀ ਹੁੰਦੇ ਨੇ ਕਿ ਉਦੋਂ 570 ਸਟੇਟਾਂ ਭਾਰਤ ਦੇ ਵਿੱਚ ਇੰਡੀਪੈਂਡੈਂਟ ਜਿਹੜੇ ਐਮਪਾਇਰ ਸੀ ਜਾਂ ਕਿੰਗਡਮ ਸੀ ਜਾਂ ਰਿਆਸਤਾਂ ਸੀ, ਜੋ ਰਾਜੇ ਸੀ, ਜੋ ਲਫ਼ਜ਼ ਮਰਜ਼ੀ ਕਹੋ, 570 ਐਗਜ਼ਿਸਟ ਕਰਦੇ ਸੀ। ਇਹ ਤਾਂ ਬ੍ਰਿਟਿਸ਼ਰਸ ਨੇ 200 ਸਾਲ ਉਸ ਖਿੱਤੇ ਦੇ ਉੱਤੇ ਰਾਜ ਕੀਤਾ, ਲਗਭਗ 100 ਸਾਲ ਪੰਜਾਬ ਦੇ ਉੱਤੇ, 98 ਸਾਲ। ਔਰ ਉਹਨਾਂ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾਈ, ਜਾਣ ਲੱਗੇ ਉਹਨਾਂ ਦੋਵਾਂ ਦੇ ਵਿੱਚ ਵੰਡ ਗਏ, ਭਾਰਤ ਔਰ ਪਾਕਿਸਤਾਨ। ਸੋ ਕਦੇ ਵੀ ਪਾਕਿਸਤਾਨ ਤਾਂ ਓਬਵੀਅਸਲੀ 1947 ਦੇ ਵਿੱਚ ਹੀ ਹੋਂਦ ਦੇ ਵਿੱਚ ਆਉਂਦਾ ਹੈ, ਪਰ ਜੇ ਕਹਿਣਾ ਹੋਏ ਕਿ ਵੀ ਭਾਰਤ ਵੀ ਜਿਹੜਾ ਹੈ ਉਸ ਦੀ ਹੋਂਦ ਉਹਦੇ ਨਾਲ ਹੀ ਜੁੜੀ ਹੋਈ ਹੈ ਤੇ ਗੱਲ ਗਲਤ ਨਹੀਂ ਹੋਏਗੀ। ਉਸ ਤੋਂ ਪਹਿਲਾਂ ਤੁਸੀਂ ਸਲਤਨਤਾਂ ਦੀ ਗੱਲ ਕਰ ਸਕਦੇ ਹੋ ਕਿ ਵੀ ਦਿੱਲੀ ਦੇ ਵਿੱਚ ਮੁਗਲ ਸਲਤਨਤ, ਉਸ ਤੋਂ 250-300 ਸਾਲ ਪਹਿਲਾਂ ਅਫਗਾਨਾ ਖਿਲਜੀ ਖਾਨਦਾਨ, ਗੌਰੀ ਖਾਨਦਾਨ, ਗੁਲਾਮ ਖਾਨਦਾਨ ਉਹਨਾਂ ਦੇ ਰਿਹਾ। ਪਰ ਉਹਦੇ 'ਚ ਵੀ ਨਾ ਤਾਂ ਸਾਊਥ ਇੰਡੀਆ ਉਸ ਰਾਜ ਦਾ ਹਿੱਸਾ ਸੀ, ਨਾ ਨਾਰਥ ਈਸਟ ਦੀਆਂ ਰਿਆਸਤਾਂ ਸੀ। ਔਰੰਗਜ਼ੇਬ ਦੇ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਉਸ ਦੀ ਐਕਸਟੈਂਸ਼ਨ ਹੋਈ ਰਾਜ ਦੀ। ਅਫਗਾਨਿਸਤਾਨ ਵੀ ਮੁਗਲਿਆ ਰਾਜ ਦਾ ਹਿੱਸਾ ਸੀ, ਜਿਹੜੇ ਅੱਡ ਮੁਲਕ ਨੇ। ਸੋ ਇਹ ਅਲਟੀਮੇਟਲੀ ਹੁਣ ਬਹੁਤ ਸਾਰਿਆਂ ਨੂੰ ਤੁਸੀਂ ਬੰਨ੍ਹ ਕੇ ਇੱਕ ਥਾਂ ਦੇ ਉੱਤੇ ਖੜਾ ਤਾਂ ਲਿਆ ਕੇ ਖੜਾ ਕਰ ਦਿੱਤਾ ਹੈ। ਔਰ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੀ ਇੱਕ ਦੁਬਿਧਾ ਜਾਂ ਡਿਊਲਿਟੀ ਜਾਂ ਇਹ ਕਹੋ ਕਿ ਕਨਫਿਊਜ਼ਨ ਰਿਹਾ ਕਿ ਨਾ ਤਾਂ ਉਹਨੇ ਚੱਜ ਨਾਲ ਉਹਨੂੰ ਫੈਡਰਲ ਕਨਸਟੀਟਿਊਸ਼ਨ ਬਣਾਇਆ ਕਿ ਇੱਕ ਫੈਡਰਲ ਦੇ ਵਿੱਚ ਹੁੰਦਾ ਹੈ ਕਿ ਵੀ ਯੂਨੀਅਨ ਆਫ ਸਟੇਟਸ, ਨਾ ਹੀ ਉਹਨੂੰ ਯੂਨਿਟਰੀ ਬਣਾਇਆ ਕਿ ਵੀ ਤੁਸੀਂ ਇੱਕ ਵਿਚਾਲਾ ਜਿਹਾ ਛੱਡ ਦਿੱਤਾ। ਹੁਣ ਕਹਿਣ ਨੂੰ ਤਾਂ ਇਹ ਹੈ ਕਿ ਜੀ ਸਟੇਟਾਂ ਦੇ ਕੋਲ ਆਪਣੀਆਂ ਅਸੈਂਬਲੀਆਂ, ਉਹਨਾਂ ਦੇ ਆਪਣੀਆਂ ਪਾਵਰਸ, ਰੈਜ਼ੀਡੂਅਲ ਪਾਵਰ ਸੈਂਟਰ ਕੋਲ, ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਓਵਰ ਏ ਪੀਰੀਅਡ ਆਫ ਟਾਈਮ ਜਿਹੜੇ ਥੋੜ੍ਹੇ ਬਹੁਤ ਐਲੀਮੈਂਟ ਫੈਡਰਲ ਦੇ ਸੀ ਉਹਦੇ 'ਚ, ਉਹ ਨਹਿਰੂ ਦੇ ਜ਼ਮਾਨੇ ਤੋਂ ਲੈ ਕੇ ਹੁਣ ਮੋਦੀ ਤੱਕ ਪਹੁੰਚਦੇ ਆ,
ਉਹ ਬਿਲਕੁਲ ਯੂਨਿਟਰੀ ਬਣਾ ਦਿੱਤਾ ਗਿਆ। ਸਾਰੀ ਪਾਵਰ ਦਿੱਲੀ ਦੇ ਕੋਲ ਸੈਂਟਰਡ ਹੈ। ਜਿਹੜੀ ਲਾਅ ਐਂਡ ਆਰਡਰ ਵਰਗੀ ਸਟੇਟਾਂ ਨੂੰ ਸੀ, ਉਹ ਉਹਨਾਂ ਨੇ ਦਿੱਲੀ ਦੇ ਵਿੱਚ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਾਂ ਟੈਰਰਿਜ਼ਮ ਦੇ ਉੱਤੇ ਕਾਨੂੰਨ ਬਣਾ ਕੇ ਉਹਦੇ ਥੱਲੇ ਉਹਨਾਂ ਨੇ ਸਟੇਟਾਂ ਦੇ ਵਿੱਚ ਆਪਣੀ ਪ੍ਰੈਜ਼ੈਂਸ ਰੱਖ ਲਈ। ਫਾਈਨੈਂਸ਼ੀਅਲੀ ਅੱਗੇ ਹੁੰਦਾ ਸੀ ਵੀ ਸਟੇਟ ਆਪਣਾ ਟੈਕਸ ਲਾਉਂਦੀ ਸੀ, ਇਹਨਾਂ ਨੇ ਫਾਈਨੈਂਸ਼ੀਅਲ ਰਿਫਾਰਮ ਦੇ ਨਾਂ ਥੱਲੇ ਕਿਹਾ ਜੀ ਸਾਰਾ ਇਕੱਠਾ ਫੈਡਰਲ ਟੈਕਸ ਲੱਗੇਗਾ, ਉਹਦੇ 'ਚੋਂ ਅੱਧਾ ਅਸੀਂ ਸਟੇਟਾਂ ਨੂੰ ਦਿਆਂਗੇ। ਉਹ ਦਿੰਦੇ ਨੇ ਨਹੀਂ ਦਿੰਦੇ, ਲੇਕਿਨ ਉਹਦੇ ਥੱਲੇ ਵੀ ਉਹ ਪਾਵਰ ਯੂਸਰਪ ਕਰ ਲਈ, ਪੀ ਲਈ ਉਹਨਾਂ ਨੇ, ਜਿਹੜੀ ਸਟੇਟਾਂ ਦੇ ਕੋਲ ਸੀ। ਔਰ ਹੁਣ ਜਦੋਂ ਇਹਨਾਂ ਨੂੰ ਇਹ ਲੱਗਦਾ ਹੈ ਵੀ ਸਟੇਟ ਇੰਨੀ ਪਾਵਰਫੁਲ ਹੋ ਗਈ ਹੈ, ਦਿੱਲੀ ਕੋਲ ਇੰਨੀ ਪਾਵਰ ਹੈ, ਔਰ ਜਿਹਦੇ ਮਗਰ ਮਰਜ਼ੀ NIA ਪਾ ਦੇਣ, ਇਨਕਮ ਟੈਕਸ ਵਾਲਿਆਂ ਨੂੰ ਪਾ ਦੇਣ, CBI ਨੂੰ ਪਾ ਦੇਣ, ਕਿ ਜਿਹੜੇ ਉਹਨਾਂ ਨੂੰ ਟਰਬਲਡ ਸਪਾਟ ਲੱਗਦੇ ਨੇ, ਟਰਬਲਡ ਉਹਨਾਂ ਦੇ ਹਿੰਦੂਤਵਾ ਦੇ ਏਜੰਡੇ ਤੋਂ, ਜਿੱਥੇ ਉਹਨਾਂ ਦਾ ਨਫ਼ਰਤ ਦਾ ਏਜੰਡਾ ਜਾਂ ਮੁਸਲਿਮ ਪਰਸੀਕਿਊਸ਼ਨ ਜਾਂ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਨਹੀਂ ਹੋ ਰਹੀ, ਉੱਥੇ ਜਾਂ ਤਾਂ ਸਿੱਧੀ ਵਾਇਲੈਂਸ ਰਾਹੀਂ ਉਹਨਾਂ ਦਾ ਖਾਤਮਾ ਕਰ ਰਹੇ ਨੇ, ਜੋ ਮਨੀਪੁਰ ਦੇ ਵਿੱਚ ਚੱਲ ਰਿਹਾ 2 ਸਾਲ ਤੋਂ। ਉੱਥੇ ਕੋਈ ਅਜੇ ਤੱਕ ਜਿਹੜਾ ਮੋਦੀ ਉੱਥੇ ਵਿਜ਼ਿਟ ਵੀ ਨਹੀਂ ਕੀਤਾ, ਲੇਕਿਨ ਉੱਥੇ ਬਰਾਬਰ ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਚੱਲ ਰਹੀ ਹੈ। ਬੰਗਾਲ, ਹੁਣ ਵੈਸਟ ਬੰਗਾਲ ਦੀ ਹਾਲਾਂ ਬੀਬੀ ਮਮਤਾ ਬੈਨਰਜੀ ਖੁਦ ਬ੍ਰਾਹਮਣ ਹੈ, ਔਰ ਪੂਰਾ ਉਹ ਜਦੋਂ ਵੇਦਾਂ ਦੇ ਮੰਤਰ ਸੁਣਾਉਣ ਲੱਗਦੀ ਹੈ ਸਟੇਜ ਤੋਂ, ਤਾਂ ਮੇਰਾ ਖਿਆਲ ਹੈ ਇਹਨਾਂ ਨੂੰ ਭੁੱਲ ਜਾਂਦੇ ਨੇ BJP ਵਾਲਿਆਂ ਨੂੰ ਆਪਣੇ। ਲੇਕਿਨ ਉਹ ਸਟੇਟ ਦੀ ਕੰਪੋਜੀਸ਼ਨ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਲਗਭਗ 33% ਆਬਾਦੀ ਜਿਹੜੀ ਹੈ ਵੈਸਟ ਬੰਗਾਲ ਦੀ ਮੁਸਲਿਮ ਪਾਪੂਲੇਸ਼ਨ ਹੈ। ਹੁਣ ਇਹਨਾਂ ਦਾ ਏਜੰਡਾ ਤਾਂ ਹਿੰਦੂ ਮੁਸਲਿਮ ਕਰਕੇ ਇਹਨਾਂ ਦਾ ਪੋਲੀਟੀਕਲ ਏਜੰਡਾ ਨਿਕਲਦਾ। ਸੋ ਉਹਨੇ, ਔਰ ਉਹ ਬਿਲਕੁਲ ਆਇਰਨ ਫਿਸਟ ਨਾਲ ਰੂਲ ਵੀ ਕਰਦੀ ਹੈ, ਉਹਨੇ ਜਿਹੜੀ ਰਿਲੀਜੀਅਸ ਹਾਰਮਨੀ ਹੈ ਉਹਨੂੰ ਵੀ ਬਣਾਇਆ ਹੋਇਆ, ਔਰ ਚੈਲੰਜ ਵੀ ਕਰਦੀ ਹੈ ਸੈਂਟਰ ਨਾਲ। ਜਦੋਂ ਉਹਨੂੰ ਲੱਗੇ, ਉਹਨੂੰ ਮੋਦੀ ਦੇ ਲਈ ਕੋ ਕੱਪੜਿਆਂ ਦਾ ਸੂਟ ਵੀ ਸੀ ਦਿੰਦੀ ਹੈ ਸਾਲ ਦਾ, ਜਾਂ ਬੁਣ ਕੇ ਦਿੰਦੀ ਹੈ ਸਵੈਟਰ, ਕਿ ਉਹਨੂੰ ਉਹਨੇ ਆਪਣੇ ਲੈਵਲ ਦਾ ਉਹ ਵੀ ਪਾਰਟ ਰੱਖਿਆ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਇਹ ਜਿਹੜੀ ਫਿਰਕੂ ਨਫ਼ਰਤ ਵਾਲਾ ਮਾਹੌਲ ਹੈ, ਉਸ ਨੂੰ ਉਹਨੇ ਬੰਗਾਲ ਦੇ ਵਿੱਚ ਬਹੁਤਾ ਸਿਰ ਨਹੀਂ ਚੁੱਕਣ ਦਿੱਤਾ। ਹੁਣ ਕਿਉਂਕਿ BJP ਦੇ ਕੋਲ ਇਸ ਵੇਲੇ ਮੁਸਲਮਾਨਾਂ ਦੇ ਖਿਲਾਫ ਕੁਛ ਕਰਨ ਦੇ ਲਈ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ, ਉਹਨਾਂ ਨੇ ਉੜੀਸਾ, ਜਿੱਥੇ ਬੀਜੂ ਪਟਨਾਇਕ ਦੀ ਔਰ ਦੂਜੀ ਜਿਹੜੀ ਹੈ ਹਕੂਮਤ ਹੁੰਦੀ ਸੀ, ਹੁਣ ਉੱਥੇ BJP ਦੀ ਹਕੂਮਤ ਹੈ। ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਕਿਹਾ ਜੀ ਅਸੀਂ, ਕਿਉਂਕਿ ਬੰਗਲਾਦੇਸ਼ ਦੇ ਹੱਥੋਂ ਨਿਕਲ ਗਿਆ ਇਹਨਾਂ ਦੇ, ਉਹ ਤਾਂ ਚੀਨ ਨਾਲ, ਪਾਕਿਸਤਾਨ ਨਾਲ, ਤੁਰਕੀ ਨਾਲ ਅਲਾਇੰਸ ਹੈ। ਹੁਣ ਬੰਗਲਾਦੇਸ਼ੀਆਂ ਨੂੰ ਇਲੀਗਲ ਬੰਗਲਾਦੇਸ਼ੀ ਕਹਿ ਕੇ ਹਰਾਸ ਕਰਨ ਦੇ ਲਈ, ਹੁਣ ਜਿਹੜਾ ਬੰਗਲਾਦੇਸ਼ੀ ਤੇ ਵੈਸਟ ਬੰਗਾਲ ਤਾਂ 47 ਨੇ ਬਣਾਇਆ, ਸ਼ਕਲੋਂ ਵੀ ਕੋਈ ਨੇ, ਉਹ ਵੀ ਮੁਸਲਮਾਨ ਨੇ, ਉਧਰਲੇ ਹਿੰਦੂ ਵੀ ਨੇ, ਬੋਲੀ ਵੀ ਬੰਗਲਾ ਦੋਨਾਂ ਦੀ। ਹੁਣ ਉਸ ਸਾਰੇ ਦੇ ਥੱਲੇ ਇਹਨਾਂ ਨੇ ਅੱਜ ਕੱਲ੍ਹ ਇੱਕ ਮੁਹਿੰਮ ਸੈਂਟਰ ਗਵਰਨਮੈਂਟ ਨੇ ਸ਼ੁਰੂ ਕੀਤੀ ਹੋਈ ਹੈ, ਜਿਹਦੇ ਥੱਲੇ ਉਹ ਬੰਗਾਲੀਆਂ ਦੇ ਉੱਤੇ ਜਿਹੜਾ ਹੈ ਉਹ ਕ੍ਰੈਕ ਡਾਊਨ ਕਰ ਰਹੇ ਨੇ, ਕਹਿ ਕੇ ਜੀ ਅਸੀਂ ਉਹਦੇ ਚੋਂ ਇਲੀਗਲ ਬੰਗਲਾਦੇਸ਼ੀ ਲੱਭ ਰਹੇ ਹਾਂ। ਉੜੀਸਾ ਦੇ ਵਿੱਚ ਸੈਂਕੜਿਆਂ ਜਿਹੜੇ ਨੇ ਉਹ ਫੜੇ ਹੋਏ ਨੇ, ਉਹਨਾਂ 'ਚ ਜੈਨੂਅਨ ਜਿਹੜੇ ਵੈਸਟ ਬੰਗਾਲ ਦੇ ਰਹਿਣ ਵਾਲੇ ਨੇ ਉਹ ਵੀ ਹਰਾਸ ਵੀ ਕਰ ਰਹੇ ਨੇ, ਪੁਲਿਸ ਵੀ ਜ਼ੁਲਮ ਕਰ ਰਹੀ ਹੈ। ਇਹ ਜਿਹੜਾ ਟ੍ਰੈਂਡ ਹੈ, ਜਿਹਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਕਦੇ ਇੱਕ ਐਜ਼ ਏ ਯੂਨੀਅਨ ਨਹੀਂ ਰਿਹਾ ਸਟੇਟ, ਇਹ ਗੱਲ ਇਸ਼ਾਰਾ ਪਿਛਲੇ ਦਿਨਾਂ 'ਚ ਅਸੀਂ ਗੱਲ ਕੀਤੀ ਸੀ, ਇੱਕ ਪ੍ਰੋਗਰਾਮ ਵੀ ਕੀਤਾ ਸੀ ਕਿ ਮਰਾਠਾ ਉਹਦੀ ਬਾਲ ਠਾਕਰੇ ਦੇ ਪੁੱਤਰ ਤੇ ਭਤੀਜੇ ਦੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ। ਉਹਨਾਂ ਨੇ ਹਿੰਦੀ ਨੂੰ ਜਿਹੜੀ ਉਹ ਨੈਸ਼ਨਲ ਲੈਂਗੁਏਜ ਬਣਾ ਕੇ ਪਹਿਲੀ ਜਮਾਤ ਤੋਂ ਕੰਪਲਸਰੀ ਕਰਨਾ ਉਹ ਬਿੱਲ ਵਾਪਸ ਕਰਵਾ ਦਿੱਤੇ। ਨਾਲ ਦੇ ਨਾਲ ਉਹਨਾਂ ਨੇ ਜਾ ਕੇ ਜਿਹੜੀਆਂ ਹਿੰਦੂ ਬਿਜ਼ਨੈਸਿਸ ਨੇ ਬਿਹਾਰੀਆਂ UP ਵਾਲਿਆਂ ਦੀਆਂ, ਉਹਨਾਂ ਨੂੰ ਕਟਾਪਾ ਚਾੜਨਾ ਸ਼ੁਰੂ ਕੀਤਾ ਵੀ ਮਰਾਠੀ ਬੋਲੋ। ਹੁਣ ਆਲਰੇਡੀ ਇਹ ਇੱਕ ਟ੍ਰੈਂਡ ਚੱਲ ਰਿਹਾ। ਹੁਣ ਹਿੰਦੂ ਰਾਸ਼ਟਰ ਦਾ ਜਿਹੜੀ ਜਿਹਨੂੰ ਇਹ ਕਹੋ ਕਿ ਵੀ ਜਿਹਨੂੰ ਆਧਾਰ ਬਣਾ ਕੇ ਗੱਲ ਕਰਦੇ ਨੇ, ਉਹ ਮਰਾਠਾ ਸਾਮਰਾਜ ਸ਼ਿਵਾਜੀ ਦਾ, ਉਹ ਹਿੰਦੀ ਵਾਲਿਆਂ ਨੂੰ ਕੁੱਟ ਰਹੇ ਨੇ। ਹੁਣ ਇੱਧਰ ਜਿਹੜਾ ਇਹਨਾਂ ਨੇ ਬੰਗਾਲੀਆਂ ਦੇ ਖਿਲਾਫ ਲਾਈਨ ਲੈ ਕੇ ਵੈਸਟ ਬੰਗਾਲ ਦੇ ਬੰਗਾਲੀਆਂ ਨੂੰ ਵੀ ਹਰਾਸ ਕਰਨਾ ਸ਼ੁਰੂ ਕੀਤਾ ਹੈ। ਇਹ ਉਹਨਾਂ ਦੀ ਚੀਫ ਮਿਨਿਸਟਰ ਦੇ ਬਿਆਨ ਤੋਂ ਜ਼ਾਹਰ ਹੈ ਕਿ ਵੀ ਚੱਲ ਕੀ ਰਿਹਾ। ਉਹਦੇ 'ਚ ਉਹਨੇ ਕਿਹਾ ਕਿ ਵੀ ਮਾਈਗ੍ਰੈਂਟ, ਮਮਤਾ ਬੈਨਰਜੀ ਦੀ ਸਟੇਟਮੈਂਟ ਹੈ ਕਿ ਮਾਈਗ੍ਰੈਂਟਸ ਫਰੋਮ ਬੰਗਾਲ ਬੀਇੰਗ ਟ੍ਰੀਟਡ ਲਾਈਕ ਟ੍ਰੈਸਪਾਸਰਸ ਇਨ ਦੇਅਰ ਓਨ ਕੰਟਰੀ, ਕਿ ਅੱਜ ਸਾਡੇ ਬੰਗਾਲੀਆਂ ਦੇ ਨਾਲ ਭਾਰਤ ਦੇ ਵਿੱਚ ਉਹ ਸਲੂਕ ਹੋ ਰਿਹਾ ਜਿਵੇਂ ਕਿ ਉਹ ਭਾਰਤ ਦੇ ਜਿਹੜੇ ਵਸਿੰਦੇ ਨਾ ਹੋਣ, ਉਹ ਘੁਸਪੈਠੀਏ ਹੋਣ। ਫਿਰ ਉਹਨਾਂ ਨੇ ਕਿਹਾ ਵੀ ਕਿ ਇਹ ਦਿੱਲੀ ਦੇ, ਉਹਨਾਂ ਨੇ ਵਸੰਤ ਕੁੰਜ ਆਬਾਦੀ ਦੀ ਗੱਲ ਕੀਤੀ ਹੈ, ਜੈ ਹਿੰਦ ਕਾਲੋਨੀ ਵਸੰਤ ਕੁੰਜ ਨਿਊ ਦਿੱਲੀ ਦੇ ਵਿੱਚ। ਉਹਨਾਂ ਨੇ ਕਿਹਾ ਕਿ ਵੀ ਜਿਹਦੇ 'ਚ ਜ਼ਿਆਦਾ ਬੰਗਾਲੀ ਰਹਿੰਦੇ ਨੇ,
ਉਹਨਾਂ ਨੇ ਉੱਥੋਂ ਦੀ ਵਾਟਰ ਸਪਲਾਈ ਜਿਹੜੀ ਹੈ, ਕਿਉਂਕਿ ਦਿੱਲੀ 'ਚ ਵੀ ਬੀਜੇਪੀ ਦੀ ਹਕੂਮਤ ਹੈ, ਉਹਨਾਂ ਨੇ ਵਾਟਰ ਸਪਲਾਈ ਕੱਟ ਦਿੱਤੀ ਹੈ ਉਹ ਜੈ ਹਿੰਦ ਕਾਲੋਨੀ ਬਸੰਤ ਕੁੰਜ ਦੀ। ਫਿਰ ਉਹਦੇ ਤੋਂ ਉਹਨੇ ਕਿਹਾ ਵੀ ਇਸੇ ਤਰ੍ਹਾਂ ਉੜੀਸਾ ਦੇ ਵਿੱਚ ਹਜ਼ਾਰਾਂ ਬੰਗਾਲੀਆਂ ਨੂੰ ਜੇਲ੍ਹ 'ਚ ਦਿੱਤਾ ਹੋਇਆ ਹੈ, ਹਰਾਸ ਕੀਤਾ ਜਾ ਰਿਹਾ ਹੈ। We will not remain silent while people from Bengal are treated like trespassers in their own country. ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਉਹਨਾਂ ਨੂੰ ਘੁਸਪੈਠੀਏ ਬਣਾ ਕੇ ਡੀਲ ਕੀਤਾ ਜਾ ਰਿਹਾ ਵੀ ਅਸੀਂ ਤਾਂ ਹਰ ਸਪਰੈਸ ਦੇ ਨਾਲ ਖਲੋਤੇ ਹਾਂ, ਪਰ ਇਸ ਵੇਲੇ ਬੰਗਾਲੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਔਰ ਉਹਨੇ ਬੀਬੀ ਬਨਰਜੀ ਨੇ ਕਿਹਾ ਕਿ ਇਸ ਕਿਸਮ ਦੀਆਂ ਰਿਪੋਰਟਾਂ ਆ ਰਹੀਆਂ ਨੇ ਗੁਜਰਾਤ ਤੋਂ, ਮਹਾਰਾਸ਼ਟਰ ਤੋਂ, ਉੜੀਸਾ ਤੋਂ, ਮੱਧ ਪ੍ਰਦੇਸ਼ ਤੋਂ ਤੇ ਨਵੀਂ ਦਿੱਲੀ ਤੋਂ, where Bengali speaking individuals were being targeted. Now this pattern of hostility had reached even the national capital. ਕਿ ਇਹਨਾਂ ਸਟੇਟਾਂ 'ਚ ਵੀ ਬੰਗਾਲੀਆਂ ਦੇ ਨਾਲ ਜਿਹੜੇ ਬੰਗਾਲੀ ਬੋਲਣ ਵਾਲੇ ਨੇ ਧੱਕਾ ਹੋ ਰਿਹਾ ਔਰ ਇਹ ਹੁਣ ਦਿੱਲੀ ਤੱਕ ਵੀ ਪਹੁੰਚ ਗਿਆ। ਔਰ ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ, ਪੂਰੀ ਉਹਨਾਂ ਦੀ ਡੀਟੇਲ ਸਟੇਟਮੈਂਟ ਹੈ ਕਿ ਜੇ ਇਵੇਂ ਹੀ ਰਿਹਾ ਫਿਰ ਅਸੀਂ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ। ਔਰ ਇਹ ਗੱਲ ਕੱਲੀ ਅਸੀਂ ਮਰਾਠਿਆਂ ਦੀ ਗੱਲ ਕੀਤੀ, ਉਹ ਹਿੰਦੀ ਵਾਲਿਆਂ ਨੂੰ ਤੱਕ ਕੇ ਬਾਹਰ ਕੱਢ ਰਹੇ ਨੇ, ਇਹਨਾਂ ਨੇ ਬੰਗਾਲੀ ਟਾਰਗੇਟ ਕੀਤੇ ਨੇ। ਸਾਊਥ ਦੀਆਂ 5 ਸਟੇਟਾਂ ਜਿਨ੍ਹਾਂ ਦੇ ਵਿੱਚ ਤਮਿਲਨਾਡੂ, ਕੇਰਲਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕਾ ਸ਼ਾਮਲ ਨੇ, ਉਹ ਤਾਂ ਆਲਰੇਡੀ ਦੁਖੀ ਨੇ ਕਿ ਵੀ ਤੁਸੀਂ ਸਾਡੀਆਂ ਪਾਰਲੀਮੈਂਟ ਸੀਟਾਂ ਵੀ ਘਟਾਉਣ ਜਾ ਰਹੇ ਹੋ, ਤੁਸੀਂ ਜਿਹੜਾ ਸਾਡਾ ਇਕਨੋਮਿਕਲ ਜ਼ੋਨ ਬਣਾਓ ਵੀ ਅਸੀਂ ਤਾਂ ਬੱਚੇ ਜੰਮਦੇ ਨਹੀਂ ਪਰ ਅਸੀਂ ਟੈਕਸ ਇੰਨਾ ਦੇ ਰਹੇ ਹਾਂ ਤੇ ਪੈਸਾ ਸਾਡਾ ਤੁਹਾਡੇ ਬੱਚੇ ਜੰਮਣ ਵਾਲੀ ਹਿੰਦੂ ਬੈਲਟ ਜਿਹੜੀ ਆ ਉਹ ਖਾ ਰਹੀ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਭਾਰਤ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ ਹੈ ਜਾਂ ਬਾਲਕਨਾਈਜੇਸ਼ਨ ਹੋ ਰਹੀ ਹੈ, ਇਵੇਂ ਹੀ ਹੁੰਦਾ ਹੈ। ਪਹਿਲਾਂ ਇਹ ਨਫ਼ਰਤ ਹੁਣ ਕਿੱਥੇ ਹੈ, ਹਿੰਦੂ ਰਾਸ਼ਟਰ ਦਾ ਇਹਨਾਂ ਦਾ ਕਾਨਸੈਪਟ। ਜੇ ਮਹਾਰਾਸ਼ਟਰ ਦਾ ਜੋ ਮਰਾਠਾ ਜਿਹੜਾ ਹੈ ਉਹ ਹਿੰਦੀ ਤੋਂ ਬਾਗੀ ਹੈ, ਇੱਧਰ ਬੰਗਾਲੀਆਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ, ਸਾਊਥ ਦੇ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣ ਨੂੰ ਤਿਆਰ ਨਹੀਂ। ਤੇ ਇਸ ਸਾਰੇ ਦੇ ਚੱਲਦਿਆਂ ਕਿਹੜਾ ਤੁਹਾਡਾ ਵਨ ਨੇਸ਼ਨ, ਵਨ ਰੇਸ, ਵਨ ਪੀਪਲ ਤੇ ਵਨ ਫਲਾਣਾ ਹਿੰਦੁਸਤਾਨ, ਇਹ ਅਲਟੀਮੇਟਲੀ ਹਾਲ ਇਹਨਾਂ ਦਾ ਵੀ ਇਹੀ ਹੋਣਾ ਹੈ ਜੋ ਸੋਵੀਅਤ ਯੂਨੀਅਨ ਦਾ ਹੋਇਆ, ਜੋ ਯੂਗੋਸਲਾਵੀਆ ਦਾ ਹੋਇਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਫਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।